ਅਗਲੀ ਗੱਲ ਕਰੀਏ ਸ਼ਰਮਾ ਜੀ ਕਿਸਾਨੀ ਦੀ, ਕਿਸਾਨ ਕਹਿੰਦੇ ਦਿੱਲੀ ਨੂੰ ਕੂਚ ਕਰ ਸਕਦੇ ਨੇ ਤੇ ਉੱਥੇ ਹੁਣ ਇੱਕ ਵਾਰ ਫਿਰ ਤੋਂ ਪੱਕੇ ਡੇਰੇ ਲਾ ਸਕਦੇ। ਬਿਲਕੁਲ ਪ੍ਰਵੀਨ ਜੀ, ਇੱਧਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਜਾਰੀ ਹੈ। ਕੱਲ ਚੌਥਾ ਜਥਾ ਗਿਆ। ਬੇਸ਼ੱਕ ਤਣਾਅ ਵਾਲੀ ਸਥਿਤੀ ਬਰਕਰਾਰ ਸੀ ਔਰ ਪਰਚੇ ਦੋਹਰੇ ਦਰਜ ਹੋ ਗਏ। ਉਹੀ ਪਰਚੇ ਚੰਡੀਗੜ੍ਹ ਪੁਲਿਸ ਨੇ ਵੀ ਦਰਜ ਕੀਤੇ ਆ, ਉਹੀ ਪਰਚੇ ਪੰਜਾਬ ਪੁਲਿਸ ਨੇ ਵੀ ਦਰਜ ਕਰ ਲਏ। ਚੰਡੀਗੜ੍ਹ ਪੁਲਿਸ ਨੇ ਇਰਾਦਾ ਕਤਲ ਦੀਆਂ, ਲੁੱਟ ਖੋਹ ਦੀਆਂ, ਵਾਰਦਾਤਾਂ ਦੀਆਂ ਸਾਰੀਆਂ ਧਾਰਾਵਾਂ ਲਾ ਕੇ ਕੁਝ ਬੰਦਿਆਂ ਦੇ ਨਾਂ ਵੀ ਲਿਖ ਲਏ ਹੈ ਨਾ। ਹਵਾਰੇ ਹੋਰਾਂ ਦੇ ਪਿਤਾ ਦਾ ਨਾਂ ਜਿਹੜਾ ਉਹ ਮਤਲਬ ਕਹਿੰਦੇ ਲਿਖਿਆ ਨਾ, ਉਹਨਾਂ ਦਾ ਜ਼ਿਕਰ ਹੈ। ਜਿਹੜੇ ਲੋਕ ਅਧਿਕਾਰ ਵਾਲੇ ਨੇ ਉਹਨਾਂ ਦਾ ਨਾਂ ਹੈ, ਕੁਝ ਹੋਰ ਨਾਮ ਨੇ, ਉਹ ਤੋਂ ਬਿਨਾਂ ਬਾਕੀ ਅਣਪਛਾਤੇ। ਪੰਜਾਬ ਨੇ ਸਾਰੇ ਅਣਪਛਾਤਿਆਂ ਤੇ ਪਰਚੇ ਦਰਜ ਕੀਤੇ ਨੇ ਤੇ ਵੀਡੀਓ ਮੰਗੀਆਂ ਜਾ ਰਹੀਆਂ ਨੇ। ਵੀਡੀਓ ਚ ਮਤਲਬ ਕਿ ਆਪਾਂ ਪਹਿਲਾਂ ਹੀ ਕੱਲ ਗੱਲ ਕਰ ਰਹੇ ਸੀ ਕਿ ਵੀਡੀਓ ਨੂੰ ਉਦਾਹਰਨ ਬਣਾਉਣਗੇ, ਦੇਖੋ ਜੀ ਕਿ ਸਾਨੂੰ ਕੁੱਟਿਆ। ਸੋ ਜਦੋਂ ਬੈਰੀਗੇਡ, ਹੁਣ ਕੱਲ ਬੈਰੀਗੇਡ ਦੇ ਪਿੱਛੇ ਖੜੀ ਸੀ ਚੰਡੀਗੜ੍ਹ ਪੁਲਿਸ, ਉਦੋਂ ਬੈਰੀਗੇਡ ਦੇ ਮੂਹਰੇ ਕਿਉਂ ਖੜੀ ਸੀ? ਜੀ, ਜੇ ਤੁਹਾਡੀ ਹੱਦ ਹੈ, ਤੁਸੀਂ ਬੈਰੀਗੇਡ ਨਹੀਂ ਕੀਤੀ ਤਾਂ ਬੈਰੀਗੇਡ ਦੇ ਪਰਲੇ ਪਾਸੇ ਖੜਦੇ ਨਾ। ਸੋ ਇਸ ਲਈ ਕਾਫੀ ਕੁਛ ਉਹ ਚ ਕੋਈ ਲੱਗਦਾ ਹੈ ਕਿ ਉਹ ਪਹਿਲਾਂ ਹੀ ਇੱਕ ਪਲਾਨ ਸੀਗਾ ਕਿ ਆਪਾਂ ਬਰਾਬਰ ਸਾਹਮਣਾ ਨਹੀਂ ਕਰਨਾ ਜਾਂ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ, ਹਮਲਾ ਹੋਣ ਦੇਣਾ। ਸੋ ਹਮਲਾ ਹੋਣ ਦਾ ਮਾਹੌਲ ਬਣਾਇਆ ਜਾਂ ਅਚਾਨਕ ਹੋ ਗਿਆ, ਇਹ ਵੱਖਰਾ ਸਵਾਲ ਹੈ। ਪਰ ਕੱਲ ਤਣਾਅ ਦੇ ਬਾਵਜੂਦ ਵੀ ਸ਼ਾਂਤਮਈ ਤਰੀਕੇ ਦੇ ਨਾਲ 3 ਘੰਟੇ ਤੋਂ ਵੱਧ ਜਥੇ ਨੇ ਬੈਠ ਕੇ ਉੱਥੇ ਨਾਮ ਜਪਿਆ। ਨਾਮ ਜਪਣ ਤੋਂ ਬਾਅਦ ਉੱਥੇ ਲੰਗਰ ਛਕਿਆ ਤੇ ਫਿਰ ਵਾਪਸ ਗਏ। ਪਰ ਕੱਲ ਪੰਜਾਬ ਪੁਲਿਸ ਵੀ ਥੋੜੀ ਚਕੰਨੀ ਸੀ ਤੇ ਪੰਜਾਬ ਪੁਲਿਸ ਨੂੰ ਕਿਹਾ ਕਿ ਤੁਸੀਂ ਆਪਣੇ ਵਾਲੇ ਪਾਸੇ ਰੋਕਣਾ, ਕੱਲ ਉਹ ਰੋਕਦੀ ਨਜ਼ਰ ਆਈ। ਸੋ ਇਸ ਲਈ ਇੱਧਰ ਤਾਂ ਆਹ ਮੋਰਚਾ ਚੱਲ ਰਿਹਾ। ਦੂਸਰੇ ਪਾਸੇ ਕਿਸਾਨ ਕਹਿੰਦੇ ਅਸੀਂ ਫਿਰ ਦਿੱਲੀ ਨੂੰ ਆ ਗਏ। ਕੱਲ ਜਿਹੜੀ ਵੱਡੀ ਬੈਠਕ ਹੋਣੀ ਸੀ SKM ਦੀ, ਉਹ ਕੁਰੂਕਸ਼ੇਤਰ ਦੇ ਵਿੱਚ ਹੋਈ। ਸੋ ਜਿਹੜੀ ਉੱਥੇ ਜਾਟ ਧਰਮਸ਼ਾਲਾ, ਉਹਦੇ ਵਿੱਚ ਇੱਕ ਵੱਡਾ ਇਕੱਠ ਹੁੰਦਾ। ਸੋ ਉਹ ਸਾਰੇ ਇਕੱਠ ਦੇ ਵਿੱਚ ਯੁੱਧਵੀਰ ਹੋਰੀ, ਰਾਜ ਰਾਮ ਸਿੰਘ ਹੋਰੀ ਤੇ ਬਾਕੀ ਪੰਜਾਬ ਤੇ ਹਰਿਆਣਾ ਤੇ UP ਦੇ ਕਿਸਾਨ ਆਗੂਆਂ ਦੀ ਅਗਵਾਈ 'ਚ ਇਹ ਫੈਸਲਾ ਲਿਆ ਜਾਂਦਾ ਕਿ ਜਿਹੜੇ 1 ਸਾਲ ਹੋ ਚੁੱਕੇ ਅੰਦੋਲਨ ਨੂੰ ਖਤਮ ਹੋਇਆ, ਸਾਲ ਬੀਤਣ ਦੇ ਬਾਵਜੂਦ ਵੀ ਉਹ ਮੰਗਾਂ ਤੇ ਗੌਰ ਨਹੀਂ ਹੋਇਆ। ਚਾਹੇ MSP ਦੇਣ ਦੀ ਗੱਲ ਹੋਵੇ, ਚਾਹੇ ਲਖੀਮਪੁਰੀ ਖੀਰੀ ਵਾਲੇ ਮਾਮਲੇ ਦੇ ਵਿੱਚ ਮੰਤਰੀ ਦੇ ਅਸਤੀਫੇ ਦੀ ਗੱਲ ਹੋਵੇ, ਚਾਹੇ ਉਹ ਫਸਲ ਖਰਾਬ ਹੋਣ ਤੇ ਬੀਮੇ ਦੀ ਗੱਲ ਹੋਵੇ, ਚਾਹੇ ਉਹ ਬਿਜਲੀ ਸੋਧ ਵਾਲੇ ਮਸਲੇ ਹੋਣ, ਚਾਹੇ ਪੋਲਿਊਸ਼ਨ ਵਾਲੇ ਮਸਲੇ ਹੋਣ, ਚਾਹੇ ਛੋਟੇ ਕਿਸਾਨਾਂ ਨੂੰ ਜਾਂ ਬਾਰਡਰ ਦੇ ਕਿਨਾਰੇ ਵਾਲੇ ਕਿਸਾਨਾਂ ਨੂੰ 5000 ਰੁਪਈਆ ਫਿਕਸ ਪੈਨਸ਼ਨ ਦੇਣ ਦੀ ਮਹੀਨੇ ਦੀ ਗੱਲ ਹੋਵੇ, ਚਾਹੇ ਉਹਦੇ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਦੀ ਸੰਭਾਲ ਦੀ ਗੱਲ ਹੋਵੇ, ਉਹਨਾਂ ਪਰਿਵਾਰਾਂ ਲਈ ਕੋਈ ਰਾਹਤ ਰਾਸ਼ੀ ਦੀ ਗੱਲ ਹੋਵੇ, ਚਾਹੇ ਅਜੇ ਵੀ ਪਰਚੇ ਜਿਹੜੇ ਖੜ ਰਹੇ ਨੇ ਉਹਨਾਂ ਨੂੰ ਰੱਦ ਕਰਾਉਣ ਦੀ ਗੱਲ ਹੋਵੇ, ਕਹਿੰਦੇ ਕਿਸੇ ਗੱਲ ਤੇ ਗੌਰ ਨਹੀਂ। ਸੋ ਇਸ ਲਈ ਕਹਿੰਦੇ 20 ਮਾਰਚ ਨੂੰ ਦਿੱਲੀ ਪਹੁੰਚਾਂਗੇ। ਦਿੱਲੀ ਪਹੁੰਚ ਕੇ ਜੰਤਰ ਮੰਤਰ ਤੇ ਮਹਾ ਪੰਚਾਇਤ ਕਰਾਂਗੇ ਤੇ ਉੱਥੇ ਹੀ ਫੈਸਲਾ ਲਵਾਂਗੇ, ਜੇ ਬੈਠਣਾ ਦੁਬਾਰਾ ਬਹਿ ਜਾਾਂਗੇ ਉੱਥੇ ਕਹਿੰਦੇ। ਸੋ ਇਸ ਲਈ ਜਿਹੜੀ ਹੁਣ ਆਹ ਵਿੱਚ ਗੱਲ ਪ੍ਰਵੀਨ ਜੀ ਕਿ 20 ਮਾਰਚ ਨੂੰ ਜੰਤਰ ਮੰਤਰ ਤੇ ਮਹਾ ਪੰਚਾਇਤ ਕਰਦਿਆਂ ਹੀ ਫੈਸਲਾ ਲੈਣਾ ਕਿ ਪੱਕੇ ਬਹਿਣਾ, ਤੇ ਜੇ ਲੱਗਿਆ ਬਹਿਣਾ ਤਾਂ ਉੱਥੇ ਹੀ ਬਹਿ ਜਾਾਂਗੇ। ਸੋ ਇਹ ਜੇਕਰ ਸਰਕਾਰਾਂ ਨੂੰ ਲੱਗਿਆ, ਕੇਂਦਰ ਨੂੰ ਲੱਗਿਆ, ਉੱਥੇ ਦੇ ਪ੍ਰਸ਼ਾਸਨ ਨੂੰ ਲੱਗਿਆ, ਤਾਂ ਹੋ ਸਕਦਾ ਫਿਰ ਜੰਤਰ ਮੰਤਰ ਪਹੁੰਚਣ ਦੀ ਬਜਾਏ ਸਿੰਘੂ ਟਿੱਕਰੀ ਬਾਰਡਰ ਤੇ ਰੋਕ ਲਿਆ ਜਾਵੇ ਇਹਨਾਂ ਕਾਫਲਿਆਂ ਨੂੰ ਜੀ। ਸੋ ਇਹ ਦੇਖਣ ਵਾਲੀ ਗੱਲ ਹੋ ਗਈ। ਹੁਣ ਕਾਫਲੇ ਕਿੰਨੇ ਰੂਪ ਚ ਜਾਂਦੇ ਨੇ, ਦੇਖੋ ਇਹ ਤਾਂ ਜਥੇਬੰਦੀਆਂ ਵੀ ਯਾਦ ਰੱਖਣ ਕਿ ਹੁਣ ਉਹ ਰੰਗ ਤਾਂ ਨਹੀਂ ਚੜ੍ਹਨਾ। ਇਹ ਉਸ ਭੁਲੇਖੇ ਚ ਨਾ ਰਹਿਣ ਕਿ ਹੁਣ ਉਸ ਆਪ ਮਾਰੇ, ਕਿਉਂਕਿ ਉਹ ਮੁੱਦਾ ਵੀ ਵੱਡਾ ਸੀ। ਉਹ ਜ਼ਮੀਨਾਂ ਖੋਹਣ ਵਾਲਾ, ਜਿਹਨੂੰ ਅਸੀਂ ਮਾਂ ਮੰਨਦੇ ਹਾਂ ਆਪਣੀ ਧਰਤ ਮਾਂ ਨੂੰ, ਉਹ ਖੋਹਣ ਦਾ ਮਸਲਾ ਸੀ। ਤੇ ਹੁਣ ਮੈਨੂੰ ਲੱਗਦਾ ਜਥੇਬੰਦੀਆਂ ਕਿਸਾਨੀ ਮਸਲਿਆਂ ਦੇ ਨਾਲ ਨਾਲ ਆਪਣੀ ਹੋਂਦ ਦੀ ਲੜਾਈ ਵੱਧ ਲੜਦੀਆਂ ਨਜ਼ਰ ਆਉਂਦੀਆਂ ਨੇ। ਠੀਕ ਹੈ, ਆਪਣੇ ਆਪ ਨੂੰ ਮਤਲਬ ਕਿ ਕਾਇਮ ਰੱਖਣ ਲਈ ਉਹਦੇ ਲਈ ਵੱਧ ਲੜਦੀਆਂ ਨਜ਼ਰ ਆਉਂਦੀਆਂ ਨੇ। ਸੋ ਇਸ ਲਈ ਉਹਦੇ ਵਿੱਚੋਂ ਵੀ ਇੱਕ ਕਵਾਇਦ ਜਨਮੀ ਹੈ। ਨਹੀਂ ਤਾਂ ਹੁਣ ਜੇਕਰ ਤੁਸੀਂ ਚਾਹੋ ਤਾਂ ਸਰਕਾਰ ਕੋਲ ਡੈਲੀਗੇਸ਼ਨ ਲੈ ਕੇ ਜਾਓ, ਇਹਨਾਂ ਮਸਲਿਆਂ ਲਈ ਸਰਕਾਰ ਨਾਲ ਰਾਬਤਾ ਕਰੋ, ਬੈਠੋ ਉਹਨਾਂ ਦੇ ਬੂਹਿਆਂ ਤੇ 20 ਲੀਡਰੇ ਬੈਠ ਜਾਓ ਪੱਕੇ। ਸੋ ਬਾਰ-ਬਾਰ ਜਿਹੜਾ ਇਹ ਹੈ ਕਿ ਉਹ ਪਹਿਲਾਂ ਉਹ ਮਾਹੌਲ ਤਾਂ ਖੜਾ ਕਰੋ ਕਿ ਹਾਂ ਭਾਈ ਆ ਮਸਲੇ ਸਰਕਾਰ ਨਹੀਂ ਸੁਣ ਰਹੀ। ਸੋ ਇਸ ਲਈ ਮੈਨੂੰ ਲੱਗਦਾ ਕਿ ਇਸ ਦੇ ਉੱਤੇ ਉਹ ਤਾਕਤ ਤਾਂ ਨਹੀਂ ਮਿਲਣੀ। ਸੋ ਕਿੰਨਾ ਇਕੱਠ ਹੋਏਗਾ ਇਹ ਦੇਖਣ ਵਾਲੀ ਗੱਲ ਹੋਏਗੀ, ਪਰ ਇਕੱਠ ਹੋਏਗਾ ਜ਼ਰੂਰ ਜੀ, ਕਿਉਂਕਿ ਹਰੇਕ ਜਥੇਬੰਦੀ ਦਾ ਆਪਣਾ ਕੈਡਰ ਹੈਗਾ ਬਿਲਕੁਲ ਹੈ, ਆਪਣਾ ਵਰਕਰ ਹੈਗਾ, ਉਹਨਾਂ ਦੀ ਆਪਣੀ ਲਾਮਬੰਦੀ ਹੈਗੀ, ਪਹਿਲਾਂ ਨਾਲੋਂ ਵੱਧ ਲੋਕ ਜੁੜੇ ਨੇ। ਸੋ ਇਸ ਲਈ ਇਕੱਠ ਤਾਂ ਹੋਏਗਾ, ਇਹ ਸਰਕਾਰ ਦੀ ਫਿਕਰਮੰਦੀ ਵਧਾਏਗਾ, ਪਰ ਦੇਖਣਾ ਹੋਏਗਾ ਕਿੰਨਾ ਹੁੰਦਾ। ਔਰ 20 ਤਰੀਕ ਦੀ ਮਹਾ ਪੰਚਾਇਤ ਕੀ 1 ਰੋਜ਼ਾ ਮਹਾ ਪੰਚਾਇਤ ਹੁੰਦੀ ਹੈ, 2 ਰੋਜ਼ਾ ਮਹਾ ਪੰਚਾਇਤ ਹੁੰਦੀ ਹੈ, ਜਾਂ ਪੱਕੇ ਮੋਰਚੇ 'ਚ ਬਦਲਦੀ ਹੈ? ਕਿਉਂਕਿ ਇਸੇ ਹਵਾਲੇ ਨਾਲ ਇਸ ਬੈਠਕ ਦੇ ਵਿੱਚ ਮੰਤਰੀ ਸੰਦੀਪ ਦੇ ਖਿਲਾਫ ਵੀ ਮਤਾ ਪਾਇਆ ਗਿਆ। ਇਸੇ ਬੈਠਕ ਦੇ ਵਿੱਚ ਜੋਗਿੰਦਰ ਸਿੰਘ ਅਗਰਾਹਾਂ ਨੇ ਕਿਹਾ ਕਿ ਚਾਹੇ ਬੰਦੀ ਸਿੰਘਾਂ ਦੀ ਗੱਲ ਹੋਵੇ, ਚਾਹੇ ਹੋਰਨਾਂ ਕੈਦੀਆਂ ਦੀ ਗੱਲ ਹੋਵੇ, ਚਾਹੇ ਕਿਸਾਨਾਂ ਦੀ ਰਿਹਾਈ ਦੀ ਗੱਲ ਹੋਣ, ਉਹਨਾਂ ਦੇ ਪਰਚਿਆਂ ਦੀ ਗੱਲ ਹੋਣ, ਉਹਦੇ ਉੱਤੇ ਵੀ ਸਾਨੂੰ ਡਟ ਕੇ ਪਹਿਰਾ ਦੇਣਾ ਪਊਗਾ, ਉਹਦੇ ਲਈ ਵੀ ਅੰਦੋਲਨ ਛੇੜਨਾ ਪਊਗਾ। ਜੀ